अस्सलाम वालेकुम, सत श्री अकाल। मैं तुहाडा अपना नासर ढिल्लों। चढ़दे ते लहिंदे पंजाब विचकार सांझां नूं लभदे लभदे अज असीं पहुंचे हाँ पिंड 47 जींबे मंसूरा। ये पिंड फैसलाबाद तो सरगोदा रोड ते तकरीबन कोई 20 किलोमीटर फैसलाबाद तो दूर पैंदा है। ये पिंड आ पंजाबी दे फेमस गुलूकार ते अदाकार गिप्पी गरेवाल दे फोर फादर्स दा। ਗਿੱਪੀ ਗਰੇਵਾਲ ਦੇ ਫਾਦਰ ਅਤੇ ਉਹਨਾਂ ਦੇ ਦਾਦਾ ਜੀ ਅਤੇ ਉਹਨਾਂ ਦੀ ਫੈਮਿਲੀ ਬਾਰੇ ਆਪਾਂ ਗੱਲ ਕਰਾਂਗੇ ਪਿੰਡ ਦੇ ਵਾਸੀਆਂ ਦੇ ਨਾਲ। ਅਤੇ ਨਾਲ ਦੀ ਨਾਲ ਦੱਸਦਾ ਜਾਵਾਂ ਕਿ ਬਜ਼ੁਰਗ ਦੱਸਦੇ ਨੇ, ਕਿਉਂਕਿ ਮੇਰਾ ਪਿੰਡ ਵੀ ਇਸ ਪਿੰਡ ਦੇ ਬਿਲਕੁਲ ਨਾਲ ਅੱਛੇ ਚੱਕ ਪੰਜਵਾੜ। ਸਾਡੇ ਬਜ਼ੁਰਗ ਦੱਸਦੇ ਸੀ ਕਿ ਇਸ ਲੱਸ ਦੇ ਵਿੱਚ ਜਿਹੜੇ ਚੰਗ ਬਰਾਂਚ ਨਹਿਰ ਅਤੇ ਆਲੇ ਦੁਆਲੇ ਦੋਵਾਂ ਪਾਸੇ ਪਿੰਡ ਬੈਠੇ ਸਨ। ਇਹਨਾਂ 'ਚ 52 ਪਿੰਡ ਜਿਹੜੇ ਆ ਉਹ ਗਰੇਵਾਲਾਂ ਦੇ ਸਨ, ਜਿਹੜੇ ਕਿ ਫੈਸਲਾਬਾਦ ਤੋਂ ਸ਼ੁਰੂ ਹੋ ਕੇ ਲਾਇਲਪੁਰ ਫੈਸਲਾਬਾਦ ਤੋਂ ਸ਼ੁਰੂ ਹੋ ਕੇ ਗੋਜਰੇ ਤੱਕ, ਜਿਹਦੇ ਵਿੱਚ ਟੋਟੀਆਂ, ਮੁੱਲਾਂਪੁਰ, ਲੀਲਾਂ, ਸਠਿਆਲਾ, ਅੱਗੇ ਜਾ ਕੇ ਗੋਜਰੇ ਨਾਲ ਲੱਗਦੇ ਸਨ ਇਹ ਪਿੰਡ। ਇਸ ਲੱਸ ਦੇ ਵਿੱਚ ਜਿਹੜੇ 52 ਪਿੰਡ ਨੇ ਉਹ ਗਰੇਵਾਲ ਫੈਮਿਲੀ ਦੇ ਸਨ। ਅਤੇ ਆਓ ਚੱਲਦੇ ਹਾਂ, ਸਾਂਝ ਪਾਉਂਦੇ ਹਾਂ ਉਹਨਾਂ ਬਜ਼ੁਰਗਾਂ ਦੇ ਨਾਲ ਜਿਹੜੇ ਕਿ 47 ਦੀ ਵਨ ਟਾਈਮ ਇਸੇ ਹੀ ਪਿੰਡ 'ਚ ਬੈਠੇ ਸਨ। ਅਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਉਸ ਟਾਈਮ ਵੰਡ ਤੋਂ ਪਹਿਲੋਂ ਮੁਸਲਮਾਨ, ਹਿੰਦੂ, ਸਿੱਖ, ਈਸਾਈ ਕਿਸ ਤਰ੍ਹਾਂ ਇੱਕੋ ਹੀ ਜਗ੍ਹਾ ਇੱਕ ਪਿੰਡ ਦੇ ਵਿੱਚ ਰਹਿੰਦੇ ਸਨ। ਅਤੇ ਉਸ ਟਾਈਮ ਕਾਲੀ ਵੰਡ ਜਦੋਂ ਹੋਈ ਉਦੋਂ ਕਿੰਨੇ ਨੁਕਸਾਨਾਤ ਹੋਏ। ਅੱਜ ਦੀ ਪੀੜ੍ਹੀ ਜਿਹੜੀ ਅਸੀਂ ਨੌਜਵਾਨ ਨਸਲ ਆ ਉਹ ਇਹ ਗੱਲ ਕਰ ਸਕਦੇ ਹਾਂ, ਜਿੰਨਾ ਇਹ ਆਪਣੇ ਪਿੰਡੇ 'ਤੇ ਹੰਢਾਇਆ। ਉਹਨਾਂ ਕੋਲੋਂ ਪੁੱਛਦੇ ਹਾਂ ਕਿ ਉਦੋਂ ਕੀ ਨੁਕਸਾਨਾਤ ਹੋਏ, ਕਿੰਨੇ ਵੱਡੇ ਖੇਤਰ 'ਤੇ ਕਤਲੋ ਗਾਰਤ ਹੋਈ, ਕਿੰਨੇ ਨੁਕਸਾਨਾਤ ਹੋਏ। ਆਓ ਉਹਨਾਂ ਦੀ ਜ਼ੁਬਾਨੀ ਪੁੱਛਦੇ ਹਾਂ ਅਤੇ ਗੱਲ ਕਰਦੇ ਹਾਂ ਬਾਬਾ ਜੀ ਅਨਵਰ ਦੇ ਨਾਲ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ। ਬਾਬਾ ਜੀ ਕੀ ਨਾਂ ਹੈ ਤੁਹਾਡਾ? ਅਨਵਰ ਆ ਜੀ ਮੇਰਾ ਨਾਂ। ਅਤੇ ਅੱਬਾ ਜੀ ਦਾ ਕੀ ਨਾਂ ਤੁਹਾਡੇ ਦਾ? ਮੀਰਾ ਬਖਸ਼। ਮੀਰਾ ਬਖਸ਼। ਕਿਹੜੀ ਬਰਾਦਰੀ ਹੈ? 83। 82। ਹਾਂਜੀ। ਅਤੇ ਉਮਰ ਕਿੰਨੀ ਕੁ ਹੋ ਗਈ ਤੁਹਾਡੀ? ਉਮਰ ਹੋਣੀ ਹੈ 90 ਸਾਲ ਦੇ ਨੇੜੇ। ਅਤੇ ਜਦੋਂ ਹੋਈ ਹੈ ਵੰਡ ਪੰਜਾਬ ਦੀ ਜੀ, ਉਦੋਂ ਕਿੰਨੀ ਕੁ ਉਮਰ ਹੋਣੀ ਤੁਹਾਡੀ? ਉਦੋਂ ਹੈਗੀ ਸੀ 15-16 ਸਾਲ। ਵੀ ਹੋਈ ਸੀ? ਬਿਲਕੁਲ ਪੂਰੀ। ਠੀਕ। ਅਤੇ ਆਪਣਾ ਇਹ ਪਿੰਡ ਰਹਿੰਦੇ ਹੁੰਦੇ ਸੀ ਸਰਦਾਰਾਂ ਦੇ, ਕੋਈ ਗਰੇਵਾਲ ਬਰਾਦਰੀ ਰਹਿੰਦੀ ਹੁੰਦੀ? ਸਾਰੀ ਗਰੇਵਾਲ ਹੀ ਸੀ। ਕਿੰਨੇ ਘਰ ਸੀ ਗਰੇਵਾਲਾਂ ਦੇ? ਸਾਰੇ ਪਿੰਡ ਗਰੇਵਾਲਾਂ ਦਾ ਸੀ, ਇੱਕ ਘਰ ਸੀ ਉੱਪਰ ਇੱਥੇ ਸਲੌਦੀ ਵਾਲਿਆਂ ਦਾ, ਬਸ। ਬਾਕੀ ਸਾਰੇ ਗਰੇਵਾਲਾਂ ਸਾਰੇ ਗਰੇਵਾਲਾਂ ਦਾ ਪਿੰਡ ਸੀ। ਅਤੇ ਇਹ ਪਿੰਡ ਦਾ ਕੌਣ ਸੀ ਨੰਬਰਦਾਰ, ਸਰਪੰਚ? ਹਰਨਾਮ ਸਿੰਘ ਨੰਬਰਦਾਰ ਸੀ। ਹਰਨਾਮ ਸਿੰਘ। ਕਿੰਨੇ ਭਰਾ ਸੀ ਉਹ? 3। ਨਾਂ ਉਹਨਾਂ ਦੇ ਯਾਦ ਹੈ? ਹਾਂ, ਹਰਨਾਮ ਸਿੰਘ, ਜਾਗਰ ਕਰਨੈਲ। ਜਾਗਰ ਕਰਨੈਲ। ਹਾਂ ਠੀਕ। ਅਤੇ ਇੱਥੇ ਪਿੰਡ ਗੁਰਦੁਆਰਾ ਵੀ ਹੁੰਦਾ ਸੀ? ਹਾਂਜੀ। ਕਿਹੜੀ ਸਾਈਡ 'ਤੇ? ਉਹ ਪਿੰਡ ਦੇ ਸੈਂਟਰ 'ਚ। ਅੱਛਾ, ਹੁਣ ਤਾਂ ਹੈਗਾ? ਹੁਣ ਕਿ ਨਹੀਂ, ਹੁਣ ਤਾਂ ਉੱਥੇ ਮਸਜਿਦ ਬਣੀ ਹੈ। ਅੱਛਾ, ਇਹ ਦੱਸੋ ਵੀ ਇੱਥੇ ਹੁੰਦੇ ਸੀ ਬਖਤੌਰੇ ਹੋਣੀ, ਜਿਉਣੇ ਹੋਣੀ ਕੋਈ? ਜੀ, 3 ਭਰਾ ਸੀ, ਉਹ ਜਿਉਣਾ, ਬਖਤੌਰਾ, ਪੂਰਾ। ਬਖਤੌਰਾ, ਜਿਉਣਾ ਤੇ ਪੂਰਾ। ਸਪੂਰਨ ਨਾਂ ਸੀ? ਹਾਂ, ਨਾਂ ਸਪੂਰਨ ਸੀ, ਉਹ ਪੂਰਾ ਕਹਿੰਦੇ ਸੀ। ਅੱਛਾ, ਉਹਨਾਂ ਦਾ ਇੱਕ ਪੁੱਤ ਹੁੰਦਾ ਸੀ ਕਹਿੰਦਾ ਸ਼ਿੰਦਾ। ਹਾਂ, ਸ਼ਿੰਦਾ 3 ਇੱਕ ਨਹੀਂ ਸੀ, 3 ਸੀ। ਉਹ ਕਿਤੇ ਪੁੱਤ ਸੀ? ਉਹ 3 ਸੀ ਇਹਦੇ, ਬਖਤੌਰੇ ਦੇ। ਬਖਤੌਰੇ ਦੇ? ਹਾਂਜੀ। ਕੀ ਨਾਂ ਸੀ ਉਹਨਾਂ ਦੇ? ਗੇਜੂ, ਬੰਸਾ, ਛਿੰਦਾ। ਠੀਕ ਹੈ। ਛਿੰਦਾ ਤਾਂ ਡੱਗ ਸੀ ਉਦੋਂ। ਠੀਕ। ਤੇ ਉਹ ਜਿਹੜੇ ਗੇਜੂ ਤੇ ਬੰਸਾ ਜਵਾਨ ਸੀ। ਗੇਜੂ ਬੰਸਾ ਜਵਾਨ। ਹਾਂ। ਠੀਕ ਹੋ ਗਿਆ। ਤੇ ਇਹਨਾਂ ਦਾ ਕੋਈ ਆਪਸ 'ਚ ਕੋਈ ਦੁਸ਼ਮਣੀ ਤੁਸੀਂ ਦੱਸਣ ਡਏ ਹੋ? ਹਾਂ, ਦੁਸ਼ਮਣੀ ਇਹਨਾਂ ਦੀ ਹੈਗੀ ਸੀ। ਸਾਂਢੂ ਇਹਦੇ ਨਾਲ ਹੀ। ਕੀ ਨਾਮ ਉਹਦਾ ਸਾਂਢੂ ਦਾ? ਪੀਤੋ। ਪਿਓ ਦਾ ਨਾਂ ਪਿੰਗਲਾ ਸੀ। ਅੱਛਾ, ਇਹਨਾਂ ਦੀ ਆਪਸ 'ਚ ਦੋਵਾਂ ਦੀ ਦੁਸ਼ਮਣੀ? ਦੋਵਾਂ ਦੀ ਆਪਸ। ਕਿਹੜੀ ਗੱਲ ਤੋਂ? ਬਸ ਪਤਾ ਨਹੀਂ, ਗੱਲ ਦਾ ਤਾਂ ਕਿਸੇ ਨੂੰ ਨਹੀਂ ਪਤਾ। ਹੁਣ ਸਾਂਢੂਆਂ ਦੀ ਗੱਲ ਦਾ ਕਿਹਨੂੰ ਪਤਾ ਹੁਣ? ਅੱਛਾ, ਇਹਨੇ ਕਤਲ ਕਰਤਾ ਸੀ ਕਿਸੇ ਦਾ? ਨਹੀਂ, ਇਹਨੇ ਨਹੀਂ ਕਤਲ ਕੀਤਾ, ਪੀਤੋ ਨੇ ਕਤਲ ਕਰਤਾ ਸੀ ਬਖਤੌਰੇ ਨੇ। ਅੱਛਾ, ਪੀਤੋ ਨੇ ਬਖਤੌਰੇ ਨੇ। ਤੇ ਇਹਨਾਂ ਦੀ ਦੱਸਦੇ ਨਾ ਵੀ ਸਾਂਢੂ ਤੇ ਇਹਨਾਂ ਦੇ ਘਰ ਦੀਆਂ ਦੇ ਕੋਈ ਨਾਂ ਯਾਦ ਹੈ? ਆਹੋ। ਕੀ ਨਾਂ ਸੀ? ਇਹਦੀ ਟੱਬਰ ਦਾ ਨਾਂ ਤਾਰੋ ਸੀ, ਉਹਦਾ ਨਾਂ ਪਿਆਰੋ ਸੀ, ਇਹਦੀ ਸਾਲੀ ਦਾ। ਅੱਛਾ ਅੱਛਾ, ਤਾਰੋ ਤੇ ਪਿਆਰੋ ਦੋਵੇਂ ਭੈਣਾਂ ਸੀ? ਦੋਵੇਂ ਭੈਣਾਂ ਸੀ। ਠੀਕ। ਭੱਜ ਭੁੱਜ ਜਾਣਾ। ਪੀਤੋ ਦਾ ਇੱਕੋ ਕਿੱਲਾ ਸੀ ਇੱਥੇ, ਦੂਜੀ ਦੀ ਜ਼ਮੀਨ ਪਿੱਛੇ ਹੀ ਸੀ। ਠੀਕ। ਤੇ ਮੁੜ ਕੇ ਜਦੋਂ ਆਵਾਜ਼ਾਰ ਹੋ ਗਿਆ, ਇਕੱਲਾ ਹੀ ਪੁੱਤ ਸੀ ਉਹ ਫਿਰ ਉਹਨਾਂ ਨਾਲ ਜਾ ਰਲਿਆ। ਰਲ ਕੇ ਬਸ ਫਿਰ ਬਖਤੌਰਾ ਮਾਰਤਾ। ਅੱਛਾ, ਇਹਨਾਂ ਦੀ ਜ਼ਮੀਨ ਕਿਹੜੀ ਸਾਈਡ ਤੇ ਸੀ ਬਖਤੌਰੇ ਹੋਣਾ ਦੀ? ਇਹਨਾਂ ਦੀ ਜ਼ਮੀਨ 40 ਮਰਬਾ ਬਹੁਤ ਸਾਰਾ। ਮੇਨ ਰੋਡ ਵਾਲਾ? ਮੇਨ ਰੋਡ ਵਾਲਾ। ਠੀਕ। ਛਪੜੇ ਤੇ? ਛਪੜੇ 40 ਮਰਬਾ ਸਾਰਾ ਇਹਨਾਂ ਦਾ।
ਮਰਬਾ ਪੂਰਾ ਸੀ 23 ਕਿੱਲੇ ਜ਼ਮੀਨ ਆ, ਉਹ ਕੋਈ ਸੜਕ ਚਾਹੀ ਸੀ 3 ਕਿੱਲੇ ਘੱਟ ਸੀ। ਅੱਛਾ 23 ਕਿੱਲੇ 23 ਕਿੱਲੇ ਉਹ ਰਕਬਾ ਸੀ ਇਹਨਾਂ ਦਾ। ਹੂੰ 10 ਕਿੱਲੇ ਇੱਧਰ ਆ ਪਿੰਡੋਂ ਜਾਈਏ, ਇੱਕ ਮਰਬਾ ਹਟ ਕੇ ਇੱਧਰਲੇ ਬੰਦੇ ਨਾਲ ਸੀ 10 ਕਿੱਲੇ। ਠੀਕ ਹੈ। ਅੱਧਾ ਮਰਬਾ ਉਹ ਪਰਾਂ ਐ ਮੁੜ ਕੇ ਜਾ ਕੇ ਨਾ, ਹੁਣ ਉਹ ਕਾਮੇ ਵਾਲਾ ਮਰਬਾ ਵੱਜਦਾ, ਉਹ ਮਰਬਾ ਸਾਲਮ ਸੀ, ਇਹਨਾਂ ਦੇ ਚਾਚੇ ਦਾ ਪੁੱਤ ਸੀ, ਇੱਕ ਤਾਏ ਦਾ ਸੰਤਾ। ਸੰਤਾ ਅੱਧਾ ਸੰਤੇ ਕੋਲ ਸੀ, ਅੱਧਾ ਇਹਨਾਂ ਕੋਲ ਸੀ। ਅੱਛਾ ਫਿਰ ਤੇ ਇਹਨਾਂ ਦਾ ਨਾ ਕੋਈ 60 ਕਿੱਲੇ ਹੋ ਗਈ ਪੈਲੀ। ਆਹ 10 ਕਿੱਲੇ ਨੇ ਬਹਿ ਲਿਆ ਸੀ, ਹੂੰ ਆ ਜਿਹੜੇ ਇੱਥੇ ਸੀ ਤੇ ਮੁੱਲੇ ਆ ਮੁੱਲ ਲਿਆ ਸੀ। ਉਹ ਇਹਨਾਂ ਦੀ ਅਗਲੇ ਜਿਹੜੀ ਸੀ ਉਹ 40 ਮਰਬਾ ਤੇ ਇੱਧਰਲੀ ਅੱਧਾ ਮਰਬਾ ਇਹ ਜਾਤੀ ਸੀ, ਇਹ ਵਿਰਾਸਤੀ ਸੀ। ਇਹ ਵਿਰਾਸਤੀ ਸੀ। ਉਹ ਮੁੱਲ ਲਿਆ ਸੀ ਇਹਨਾਂ 10 ਕਿੱਲੇ। ਠੀਕ। ਤੇ ਘਰ ਕਿਹੜੀ ਗਲੀ 'ਚ ਸੀ? ਘਰ ਉਸੇ ਬਾਜ਼ਾਰ ਸਾਡੇ ਸਿੱਧਾ ਉਹ ਸਾਹਮਣੇ ਉਸ ਬਾਜ਼ਾਰ 'ਚ। ਤੈਨੂੰ ਦਿਖਾਇਆ ਸੀ ਉਦੋਂ। ਹਾਂਜੀ ਹਾਂਜੀ ਉਹ ਵੇਖਿਆ ਸੀ ਉਹਦਾ। ਹਾਂ ਤੇ ਇਹ ਦੱਸੋ ਵੀ ਜਦੋਂ ਗਏ ਆ ਵੰਡ ਹੋਈ ਆ ਹਾਂ ਵੀ ਇਹ ਇਥੋਂ ਸੁਲਾ ਸਫਾਈ ਨੇ ਉੱਠ ਕੇ ਗਏ? ਬੜੇ ਅਮਨ ਚੈਨ ਨਾਲ ਗਏ ਨੇ ਇੱਥੋਂ ਉੱਠ ਕੇ, ਕਿੱਥੇ ਬੜੇ ਗਏ? ਸਕੂਨ ਨਾਲ। ਇੱਥੇ ਮੁੱਲਾਂਪੁਰ। ਆ ਸਾਹਮਣੇ 52 ਜਿੰਬੇ ਹਾਂ ਅਮਰੀਕਾ ਸਿਓ ਦੇ ਪਿੰਡ। ਅਮਰੀਕਾ ਸਿੰਘ ਦੇ ਪਿੰਡ। ਉਹ ਚੌਧਰੀ ਸੀ ਨਾ ਉਹਦਾ ਰਜਵਾਦ ਆ ਅਮਰੀਕਾ ਸਿਓ। ਆਹੋ ਜੀ ਅਮਰੀਕਾ ਸਿਓ ਦੇ ਇੱਕ ਹੋਰ ਉਹਦਾ ਭਰਾ ਸੀ ਅਮਰ ਸਿੰਘ। ਆਮਰ ਸਿੰਘ। ਅੱਛਾ ਇਹ ਇੱਥੋਂ ਉੱਠ ਕੇ ਉਹਨਾਂ ਕੋ ਗਏ? ਆ ਉੱਥੇ ਹੀ ਕੰਮ ਸੀ ਨਾ ਸਾਰਿਆਂ ਚੱਕਾਂ ਦਾ। ਕੈਂਪ ਉੱਥੇ ਲੱਗਾ। ਹਾਂ ਉਹ ਆਪੋ ਆਪਣੀ ਜਾਨਾਂ ਦੀ ਹਰ ਬੰਦੇ ਨੂੰ ਪਈ ਸੀ। ਹੂੰ ਤੋਬਾ ਮੇਰੀ ਤੋਬਾ, ਵਕਤ ਕਿਸੇ ਦੇ ਨਜ਼ਰ ਨਾ ਆ ਜੇ। ਹੂੰ ਜਿਹਨਾਂ ਬੰਦੇ ਉਹ ਵਕਤ ਦੇਖਿਆ ਨਾ, ਉਹਨਾਂ ਨੂੰ ਅਜੇ ਵੀ ਉਹ ਵਕਤ ਯਾਦ ਆ ਜੇ ਤਾਂ ਕੰਬਲਣਾ ਪੈਂਦਾ ਬਜ਼ੁਰਗ। ਮਾਵਾਂ ਬੱਚੇ ਸਿੱਟ ਕੇ ਭੱਜ ਗਈਆਂ। ਅੱਛਾ ਇਹ ਮਰਦਾ ਤਾਂ ਮਰ ਜੇ, ਆਪਣੀ ਜਾਨ ਤਾਂ ਬਚਾਓ, ਐਸਾ ਵਕਤ ਸੀ। ਉਹ ਕਤਲੋਗਾਰਤ ਇੰਨੀ ਹੋ ਗਈ ਇੰਨੀ ਕਤਲ ਕਰ ਕਿਸ ਵਜ੍ਹਾ ਤੋਂ? ਕੀ ਗੱਲ? ਬਸ ਵਜ੍ਹਾ ਕਿਉਂ ਨਹੀਂ ਐਵੇਂ ਹੀ। ਹੂੰ ਬਸ ਉਹ ਮੌਲਵੀਆਂ ਨੇ ਇੱਥੇ ਪਾਤਾ ਵੀ ਜਿੱਥੇ ਸਿੱਖ ਦੇ ਤੇ ਛੱਡੋ ਨਾ। ਉਹ ਭਾਈ ਜੀ ਗੁਰਦੁਆਰੇ ਵਾਲੇ ਨੇ ਉੱਥੇ ਪਾਤੀ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਘੋੜਾ ਫਿਰਦਾ ਉੱਥੇ ਮੁਸਲਮਾਨ ਨਜ਼ਰ ਨਹੀਂ ਆਉਣਾ ਚਾਹੀਦਾ। ਐਸੇ ਗੱਲ ਦੇ ਮਗਰ ਕਿ ਦੂਰ ਵੱਢਣ ਲੱਗ ਗਏ। ਉਸ ਗੱਲ ਤੋਂ ਤਾਂ ਕੋਈ ਪਹਿਲਾਂ ਨਹੀਂ, ਤੇ ਇਕੱਠੇ ਰਹਿੰਦੇ ਸੀ। ਪਹਿਲਾਂ ਇਕੱਠੇ ਹੀ ਰਹਿੰਦੇ ਸੀ, ਗੱਲ ਕੋਈ ਵੀ ਨਹੀਂ ਐਵੇਂ ਹੀ। ਇੱਥੇ ਆ ਸਰਗੋਧੇ ਵਾਲਾ ਕਾਫਲਾ ਜਾਂ ਡਿਗਰੂ ਤੇ ਬਹੁਤ ਨੁਕਸਾਨ ਕੀਤਾ ਇੱਥੇ ਲੋਕਾਂ ਨੇ, ਬਹੁਤ ਨੁਕਸਾਨ ਹੋਇਆ ਸਰਗੋਧੇ ਦੇ ਕਾਫਲੇ ਦਾ ਇੱਥੇ। ਅੱਲਾ ਹੀ ਵਾਰਸ ਆ। ਉਹ ਗਾਉਂਦਾ ਮੁੰਡਾ ਉਹਨਾਂ ਦਾ ਗੁਲੂਕਾਰ ਬਣਿਆ। ਅੱਛਾ ਇਹ ਵੀ ਜੱਟ ਬਰਾਦਰੀ ਆ? ਆਹੋ ਜੀ ਗਿਫਤੀ ਗਰੇਵਾਲ ਬਣਿਆ ਹੁਣ। ਅੱਛਾ ਤੇ ਇਹ ਦੱਸੋ ਵੀ ਇਹਨਾਂ ਦੀ ਫਸਲ ਜਿਹੜੀ ਉਹ ਪੈਲੀ ਪੂਲੀ ਚੰਗੀ ਸੀ ਉਗਦੀ? ਯਾਰ ਫਸਲ ਮਾੜੀ ਉਗਦੀ ਹੈ ਤੇ ਫਸਲ ਤਾਂ ਹੁਣ ਵੀ ਚੰਗੀ ਉਗਦੀ ਹੈ ਇੱਥੇ। ਖੈਰੀ ਮੇਰੀ ਸੀ ਇਹ। ਤੇ ਤੁਹਾਡੇ ਵੱਡੇ ਜਿਹੜੇ ਵਾਲ ਸਾਹਿਬ ਇਹਨਾਂ ਨਾਲ ਸੇਵ ਕੀਤੀ ਸੀ ਮੀਰਾ ਬਖਸ਼ ਮਰਾਸੀ? ਸੇਬ ਹੀ ਕੀਤੀ ਸੀ ਇਹਨਾਂ ਨਾਲ। ਸੇਬ ਇੱਥੇ ਅਸੀਂ ਹੁੰਦੇ ਸੀ ਪੈਲੀਆਂ 'ਚ। ਹੂੰ ਇਹਨਾਂ ਦੇ ਕਦੇ ਫੜੇ ਜਾਣਾ, ਕਦੇ ਆ ਜਾਣਾ। ਹੂੰ ਅਸੀਂ ਵਾਹੀ ਬੂਈ ਜਾਣੇ ਨਾਲ ਆਪ ਖਾਈ ਜਾਣੇ ਨੇ, ਇਹਨਾਂ ਨੂੰ ਦੇਈ ਜਾਣਾ ਕੁਝ। ਉਹਨਾਂ ਦਾ ਇਹ ਕੰਮ ਹੋਇਆ, ਕਦੇ ਫੜੇ ਗਏ ਕਦੇ ਆ ਗਏ। ਬਾਹਰ ਹੀ ਨੇ ਹੁਣ ਬੈਠੇ ਕਿਹੜੇ ਪਿੰਡ ਨੇ ਉਹ? ਹੈ ਤੇ ਇਹਨਾਂ ਇੱਥੇ ਹੀ ਆਪਣੇ ਅੰਮ੍ਰਿਤਸਰ ਹੀ, ਲੇਕਿਨ ਬਹੁਤੇ ਉੱਥੇ ਬਾਹਰ ਹੀ ਨੇ ਨਾ, ਅਮਰੀਕਾ ਆਸਟ੍ਰੇਲੀਆ ਕੈਨੇਡਾ ਉਧਰ ਹੀ ਨੇ ਸਾਰੇ। ਠੀਕ ਹੈ ਚਲੋ ਇੰਨਾ ਵੀ ਸ਼ੁਕਰ ਅੱਲਾ ਨੇ ਹਦਾਇਤ ਦੇ ਦਿੱਤੀ, ਪੜ ਗਏ ਉਧਰ ਹਾਂ ਹੋ ਹੁਣ ਗਏ। ਤੇ ਬੜੇ ਲਿਖੇ ਹੁਣ ਤੇ ਸਾਰਾ ਵੀ ਦੌਰ 'ਚ ਬਦਲ ਗਿਆ। ਨਹੀਂ ਤਾਂ ਬੜੀ ਬਸੰਤੀ ਜਿੰਨੀ ਸੀ ਇਹਨਾਂ ਦੀ, ਅੱਛਾ ਬੜੀ ਲੜ ਪੈਂਦੇ ਸੀ? ਲੜਕ 40 ਮਰਬੇ ਦਾ ਖਾਲ ਕੱਢਿਆ ਨਾ, ਹੂੰ ਉਹ ਧਰਮ ਸਿੰਘ ਦਾ ਉਹ ਹੱਥਾ ਜਿਹੜਾ ਪੈਂਚੂ ਦਾ ਕੋਲ ਆ, ਹੂੰ ਉਹ 3 ਮਰਬਾ ਸੀ ਉਹਦਾ। ਹੂੰ ਉਹ ਖਾਲ ਨਾ ਨਿਕਲਦੇ। ਹੂੰ ਜਿਉਣਾ ਇੱਥੇ ਆ ਗਿਆ ਬਾਬੇ ਲੱਭੂ ਕੋਲੇ, ਕਹਿੰਦਾ ਤਾਇਆ ਉਹ ਖਾਲ ਨਹੀਂ ਨਿਕਲਣ ਦਿੰਦਾ, ਰੁਪਈਆ 100 ਚਾਹੀਦਾ। ਹੂੰ ਇਹ ਬਾਬਾ ਬੱਟਰ ਕਹਿੰਦਾ 100 ਨਾਲ ਲਿਜਾ, 6ਵੀਆਂ ਲੈ ਜਾ, ਹੂੰ ਪੱਕੋ ਕਰਕੇ ਆਈ, ਸੌਰੀ ਦੀਆਂ ਖਾਲ ਕੱਢ ਕੇ ਆਈ। ਅੱਛਾ ਕਹਿੰਦਾ ਤਾਇਆ ਕੱਢ ਕੇ ਹੀ ਆਊਂ। ਚਲਿਆ ਗਿਆ। ਹੂੰ ਚਾਚਾ ਸੀ ਪਾਣੀ ਬਣਾ ਚਲੋ, ਕਹਿੰਦਾ ਕਿਹੜਾ ਤੁਹਾਡਾ ਪਾਣੀ ਇੱਥੇ? ਨਿਆਣੇ ਸੀ, ਪਿਓ ਨਿੱਕਾ ਉਹਨਾਂ ਦਾ ਮਰ ਗਿਆ ਸੀ। ਅੱਗੇ ਲਾਇਆ ਮਤਲਬ ਨਹੀਂ? ਹਾਂ ਕਿਹੜਾ ਤੁਹਾਡਾ ਪਾਣੀ ਇੱਥੇ? ਸਾਲਾ ਪਾਣੀ ਦਾ ਜਾ ਭੱਜਾ। ਹੂੰ ਗੱਲਾਂ ਕਰਦਾ ਕਰਦਾ ਕੋਲ ਗਾ ਮਾਰੀ ਕਈ ਨੱਕ ਲਾਦਾ ਕਿਹਦਾ? ਉਹ ਧਰਮ ਸਿੰਘ ਦਾ। ਧਰਮ ਸਿੰਘ ਦਾ? ਹਾਂ ਪਹਿਲਾਂ ਉਹਨੂੰ ਧਰਮ ਸਿੰਘ ਕਹਿੰਦੇ, ਫਿਰ ਨਾਕਾ ਕਹਿਣ ਲੱਗੇ ਲੋਕੀ। ਨਾ ਹੀ ਖਾਲ ਖਾਲ ਨਾਕਾ। ਹਾਂ ਖਾਲ ਕੱਢਿਆ, ਖਾ ਲੈ ਗਏ। ਅੱਛਾ 40 ਬਰਾਬਰ ਨੂੰ ਖਾਲੇ ਜਿਹੜੇ ਲੋਲਦੀ ਜਾਂਦੇ ਨੱਕ ਵੱਢ ਕੇ ਨਿਕਲੇ। ਹੂੰ ਉਹ ਨੂਰਾ ਖਾਨੇ ਕਹਿੰਦਾ ਇਹ ਨਾ ਹੁਣ ਵੇਖਣਾ ਗਾਂ ਪਾਣੀ ਜਾਂਦਾ ਸਾਡੀ ਕੋਲ। ਮੈਂ ਕਿਹਾ ਇੱਕ ਨੱਕ ਲਾਉਂਦਾ ਹੁੰਦਾ ਇਹ ਪਾਣੀ ਤਾਂ ਆਉਂਦਾ 40 ਮਰਬੇ ਨੂੰ ਖਾਲ। ਜੇ ਗਰੀ ਮੇਰੀ ਅੱਖੋਂ ਪੈਂਦੀ ਹੋਣੇ ਇੱਕ ਨੱਕ ਲੈ ਕੇ ਆਉਂਦਾ ਹੁੰਦਾ ਪਾਣੀ। ਅੱਛਾ ਇੱਕ ਨੱਕ ਲੱਥਾ ਪਾਣੀ ਦਾ? ਇੱਕ ਨੱਕ ਲੈ ਜਾਂਦਾ ਫਿਰ ਪਾਣੀ ਆਉਂਦਾ ਇੱਥੇ। ਹਾਂ ਹਾਂ ਕੋਈ ਨਹੀਂ ਖਿਆ ਰਿਹਾ। ਮੈਂ ਕਿਹਾ ਜੇ ਤਾਂ ਲਾ ਸਕਦੇ ਹੋ ਤਾਂ ਪਾਣੀ 40 ਮਰਬੇ ਨੂੰ ਆਜੂ, ਨਹੀਂ ਤਾਂ ਮਗਰੋਂ ਲਾ ਲਿਆ ਕਰੋ ਸਾਰਿਆਂ ਤੋਂ। ਹੁਣ ਤੁਹਾਨੂੰ ਨਹੀਂ ਨਿਕਾਲ ਉਹਨਾਂ ਨਹੀਂ ਦੇਣਾ, ਹੁਣ ਤਾਂ ਹੀ ਲੈ ਗਏ। ਇਸ ਤਰ੍ਹਾਂ ਦੀ ਪੁੱਤ ਸੋਹਣੀ ਗੁਜ਼ਰ ਕਰਦੇ ਗਏ ਨੇ ਆਪਣੇ। ਵੀ ਜਦੋਂ ਕਿੰਨੇ ਘਰ ਸੀ ਮੁਸਲਮਾਨਾਂ ਦੇ ਉਦੋਂ ਇਸ ਪਿੰਡ 'ਚ? 5-6 ਘਰ ਸੀ ਮੁਸਲਮਾਨਾਂ ਦੇ ਸਾਰੇ। ਇੱਕ ਆ ਇੱਥੇ ਗੁਜਰਾਂ ਦਾ ਘਰ ਸੀ, ਹੂੰ ਹਾਕਮੇਰਾਂ ਦਾ ਘਰ ਸੀ, ਇਹ ਵੀ ਕਿਤੋਂ ਹੀ ਆਏ ਨੇ ਵਿਚਾਰੇ, ਗੁਜਰਾਤ ਦੇ ਨੇ। ਹੂੰ ਸਾਡਾ ਘਰ ਸੀ ਇੱਕ ਨਾਲ ਤੇਲੀਆਂ ਦਾ ਸੀ, ਇੱਕ ਸਾਡੇ ਨਾਲ ਹੀ ਭਰਾਈਆਂ ਦਾ ਘਰ ਸੀ। ਹੂੰ
ਇੱਕ ਭਰਾ ਉੱਧਰ ਰਹਿੰਦਾ ਸੀ, ਭਰਾਈ ਦਾ ਘਰ, ਇੱਕ ਚੀਂਬਿਆਂ ਦਾ ਘਰ, ਬਸ ਇੰਨੀ ਘਰ ਸੀ ਤੇ ਵੀ ਗੁਜਰਾਂ ਦਾ ਇੱਕ ਹੀ ਸੀ, ਬਾਕੀ ਉਹ ਬਰਾਦਰੀ ਸੀ ਨਾ ਵੀ ਜਿਹੜੇ ਕੰਮਕਾਰ ਵਾਲੇ ਸੀ, ਹਾਂ। ਲੋਹਾਰ ਤਰਖਾਨ ਤੇ ਦੂਸਰੇ। ਨਾ ਉਹ ਸਭ ਉਹ ਹੀ ਸੀ, ਤਰਖਾਨ ਵੀ ਸਿੱਖੀ ਹਿੰਦੂ ਹੀ ਸੀ, ਖਲਵਾਰ ਵੀ ਹਿੰਦੂ ਸੀ। ਅੱਛਾ ਅੱਛਾ, ਠੀਕ ਹੋ ਗਿਆ। ਸਭ ਹਿੰਦੂ ਮਹਿਕਮਾ ਸੀ ਉੱਥੋਂ ਸਿੱਖਾਂ ਲਈ, 5-6 ਘਰ ਹੀ ਸੀ ਮੁਸਲਮਾਨਾਂ ਦੇ। ਤੇ ਹੁਣ ਕੀ ਇਹਨਾਂ ਨੂੰ ਆਪਣੇ ਪਿੰਡ ਵਾਲੇ ਜੇ ਵੇਖਣ ਦੇ ਤੁਹਾਨੂੰ ਕੈਮਰੇ 'ਚ ਵੇਖੋ, ਕੀ ਸੁਣਾ ਦੇਣਾ ਵਾ ਉਹਦੇ ਪੋਤਰਿਆਂ ਨੂੰ, ਗਾਂ ਸ਼ਿੰਦੇ ਦੇ ਪੋਤਰੇ? ਹਾਂ, ਉਹਨਾਂ ਨੂੰ ਸੁਣਾ ਦੇ ਦਿਓ ਵੀ ਤੁਹਾਨੂੰ ਸਲਾਮ ਦੇ ਦਿੰਦੇ ਸੀ ਭਾਈ। ਹਾਂ, ਤੇ ਆਓ ਆਪਣਾ ਪਿੰਡ ਵੇਖੋ। ਆਓ ਆਪਣਾ ਪਿੰਡ ਵੇਖੋ, ਆ ਜਾਓ। ਤੋਂ ਮੇਰੀ ਤੋਂ 100 ਬੰਦਾ ਵੀ ਆ ਜਾਣੇ ਭਾਈ, ਚੱਲਾਂਗੇ ਜ਼ਰੂਰ ਉਹਨਾਂ ਨੂੰ, ਆਇਆ ਨੂੰ ਹਾਂ ਜਿੰਨੀ ਜੋਗੇ ਹੈ। ਜਿੰਨੀ ਚੁੱਕੇ ਹੈਗੇ ਆ। ਹਾਂ, ਕਿਉਂ ਜੰਮ ਸਿਰ ਇਕੱਠੇ ਰਹੇ ਆ ਉਹਨਾਂ ਨਾਲ, ਜੇ ਆ ਜਾਣਗੇ ਸਾਨੂੰ ਉਹਨਾਂ ਨਾਲ ਪੁੱਛਿਆ ਚੰਗੀ ਨਹੀਂ, ਜੇ ਨਾ ਹੁਣ ਤਾਂ ਉਹਨਾਂ ਦੀ ਵਹਿ ਪਨ ਭਰਾ। ਨਹੀਂ ਉਹਨਾਂ ਨਾਲ ਆਇਆ, ਮੇਰੀ ਗੱਲ ਹੋਈ 6 ਮਹੀਨੇ ਪਹਿਲਾਂ, ਆਉਂਦੇ ਸੀ ਵੀ ਚੱਕਰ ਲਾਉਣਾ, ਕਿਤੇ ਬਣਾਉਣਾ ਪ੍ਰੋਗਰਾਮ, ਪਿੰਡ ਆਪਣਾ ਵੇਖ ਕੇ ਆਉਣਾ। ਦਿਲ ਤੇ ਕਰਦਾ ਨਾ ਆਪਣਾ ਜੰਮਣ ਭਾਵ ਵੇਖਣ ਨੂੰ, ਕਰਦਾ ਜੀ, ਕਿਹਦਾ ਨਹੀਂ ਕਰਦਾ, ਸਾਰੇ ਉਹ ਦਿਲ ਉੱਥੇ ਹੀ ਰਹਿੰਦਾ। ਮਤਲਬ ਉਹ ਬੁੱਢੜੇ ਤੇ ਮੁੱਕ ਮੱਕ ਗਏ ਹੋਏ ਉਹਨਾਂ ਦੇ ਨਹੀਂ ਬੁੱਢੇ ਤੇ ਉਹ ਮੁੱਗ ਮਗਲੇ ਹੈ ਹੀ ਨਾ ਕੁਝ, ਜਿਵੇਂ ਬਾਬਾ ਵਾ ਇਸ ਉਮਰ ਦੇ ਤੇ ਹੈਗੇ ਨਾ, ਜਦੋਂ 12-13 ਸਾਲ। ਹਾਂਜੀ, ਬਥੇਰੇ ਅਲੀ ਕੋ 10-20 ਸਾਲ ਕੱਢ ਜਣੀ ਬਾਬਿਆਂ ਨੇ। ਨਹੀਂ 10-20 ਸਾਲ ਤਾਂ ਨਹੀਂ ਨਿਕਲਦੀ, ਕੋ 2-3 ਸਾਲਾਂ ਦੀ ਗੱਲ ਕਰ ਰਹੀ ਹੈ। ਅਜੇ ਵੀ 20 ਸਾਲ ਕਢਾਉਂਦੇ ਆ 100 ਪੂਰਾ ਕਰਨਾ।